ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮਜਮਾਨ ਸ਼ਬੀਰ ਜੀ। ਅੰਗ ਰੰਗ ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਤੇ ਮਿੱਤਰੋ, ਕਹਾਣੀ ਅਸੀਂ ਪੜ੍ਹ ਰਹੇ ਹਾਂ ਹੀਰ ਰਾਂਝੇ ਦੀ। ਵਾਰਿਸ ਸ਼ਾਹ ਹੋਰਾਂ ਨੇ ਇਸ ਨੂੰ ਜਿਸ ਸੁਚੱਜਵੇਂ ਢੰਗ ਦੇ ਨਾਲ ਲਿਖਿਆ ਹੈ, ਲੁਕਾਈ ਦਾ ਇਸ ਦੇ ਵਿੱਚ ਜਿਹੜਾ ਮੋਹ ਹੈ ਉਹ ਆਮ ਮੁਹਾਰੇ ਹੀ ਬਣ ਜਾਂਦਾ ਹੈ। ਜਿੱਥੇ ਹੀਰ ਪੜ੍ਹੀ ਜਾਂਦੀ ਹੈ, ਜਦੋਂ ਇਸ ਦੀ ਜਿਹੜੀ ਸੁਰ ਹੈ, ਇਸ ਦੀ ਆਵਾਜ਼ ਜਿਹੜੀ ਹੈ ਕੰਨਾਂ ਵਿੱਚ ਜਾਂਦੀ ਹੈ ਤੇ ਧਿਆਨ ਜਿਹੜਾ ਹੈ ਆਮ ਮੁਹਾਰੇ ਜਿਹੜਾ ਹੈ ਇਸ ਵੱਲ ਜਿਹੜਾ ਹੈ ਉਹ ਟੁਰ ਪੈਂਦਾ ਹੈ। ਅਸੀਂ ਹੁਣ ਮਸੀਤ ਦਾ ਹਾਲ ਪੜ੍ਹ ਰਹੇ ਹਾਂ। ਇਸ ਦੇ ਵਿੱਚ ਅਸੀਂ ਪੜ੍ਹਿਆ ਕਿ ਕਿਹੜੀਆਂ ਕਿਹੜੀਆਂ ਕਿਤਾਬਾਂ ਜਿਹੜੀਆਂ ਨੇ ਉਹ ਇਸ ਮਦਰਸੇ ਦੇ ਵਿੱਚ ਜਿਹੜਾ ਹੈ ਉਹ ਪੜ੍ਹਾਈਆਂ ਜਾ ਰਹੀਆਂ ਨੇ। ਤੇ ਪਿਛਲੀ ਦਫਾ ਅਸੀਂ ਗੱਲ ਕੀਤੀ ਸੀ ਕਿ ਸ਼ੇਖ ਸਾਦੀ ਜੀ ਜਿਹੜੇ ਨੇ ਉਹ ਵੀ ਇੱਥੇ ਪੜ੍ਹਾਏ ਜਾਂਦੇ ਰਹੇ ਨੇ। ਤੇ ਇਸ ਦੇ ਨਾਲ ਜ਼ਿਕਰ ਆਇਆ ਸੀ ਹਾਫਿਜ਼ ਸ਼ਿਰਾਜ਼ੀ ਹੋਰਾਂ ਦਾ। ਤੋ ਹਾਫਿਜ਼ ਸ਼ਿਰਾਜ਼ੀ ਜੀ ਜਿਹੜੇ ਨੇ, ਜਿਸ ਤਰ੍ਹਾਂ ਸ਼ੇਖ ਸਾਦੀ ਜੀ ਹਿੰਦੁਸਤਾਨ ਦੇ ਵਿੱਚ ਔਰ ਉਚੇਚ ਕਰਕੇ ਪੰਜਾਬ ਦੇ ਵਿੱਚ ਜਾਣੇ ਜਾਂਦੇ ਨੇ, ਇਸੇ ਤਰ੍ਹਾਂ ਹੀ ਹਾਫਿਜ਼ ਸ਼ਿਰਾਜ਼ੀ ਜੀ ਦਾ ਵੀ ਜਿਹੜੀ ਧੁੰਮ ਹੈ ਔਰ ਲੋਕ ਆਪਣੀ ਗੱਲਬਾਤ ਦੇ ਵਿੱਚ ਉਹਨਾਂ ਦੇ ਵੀ ਜਿਹੜੇ ਨੇ ਹਵਾਲੇ ਜਿਹੜੇ ਨੇ ਉਹ ਦਿੰਦੇ ਨੇ। ਲੇਕਿਨ ਉਹਨਾਂ ਦਾ ਜਿਹੜਾ ਹਵਾਲਾ ਹੈ ਉਹ ਹੋਰ ਹੈ, ਸ਼ੇਖ ਸਾਦੀ ਜੀ ਦਾ ਜਿਹੜਾ ਹਵਾਲਾ ਹੈ ਉਹ ਹੋਰ ਹੈ। ਤੇ ਅਸੀਂ ਹੁਣ ਤੱਕ ਜਿਹੜੀਆਂ ਕਿਤਾਬਾਂ ਪੜ੍ਹੀਆਂ ਨੇ, ਸਾਡੇ ਸਾਹਮਣੇ ਆਈਆਂ ਨੇ, ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਤੇ ਅਰਬੀ ਦੀਆਂ ਨੇ, ਫਿਰ ਫਾਰਸੀ ਦੀਆਂ ਨੇ। ਇਹ ਇੱਕ ਕਿਤਾਬ ਜਿਹੜੀ ਹੈ ਉਹ ਹਿੰਦੀ ਦੀ ਵੀ ਹੈ। ਤੇ ਹੁਣ ਅਰਬੀ ਫਾਰਸੀ ਦੀਆਂ ਜਿਹੜੀਆਂ ਕਿਤਾਬਾਂ ਨੇ ਉਸ ਦੇ ਵਿੱਚ ਤੇ ਜਿਹੜਾ ਦੀਨ ਹੈ, ਇਸਲਾਮ ਹੈ, ਉਸ ਦੇ ਬਾਰੇ ਗੱਲਬਾਤ ਹੈ। ਹਦੀਸਾਂ ਨੇ, ਹਦੀਸ ਵੀ ਜਿਹੜੀ ਮਜ਼ਹਬ ਦੇ ਬਾਰੇ ਉਹਦੀ ਜਾਣਕਾਰੀ ਉਸ ਦੇ ਵਿੱਚ ਜਿਹੜੀ ਹੈ। ਤੋ ਹੁਣ ਅਰਬੀ ਹੋਣ ਦਾ ਮਤਲਬ ਹੈ ਵੇ ਔਰ ਇਸਲਾਮ ਹੋਣ ਦਾ ਮਤਲਬ ਹੈ ਕਿ ਇੱਥੇ ਸਾਨੂੰ ਅਰਬ ਕਲਚਰ ਦੇ ਬਾਰੇ ਜਿਹੜੀ ਹੈ ਉਹ ਜਾਣਕਾਰੀ ਜਿਹੜੀ ਹੈ ਉਹ ਪੜ੍ਹਾਈ ਜਾਂਦੀ ਹੈ। ਜਿਸ ਵੇਲੇ ਅਸੀਂ ਫਾਰਸੀ ਕਿਤਾਬਾਂ ਪੜ੍ਹਦੇ ਹਾਂ ਤੇ ਜਿਹੜਾ ਫਾਰਸੀ ਕਲਚਰ ਹੈ, ਹਾਲਾਂਕਿ ਇਰਾਨੀ ਵੀ ਮਜ਼ਹਬੀ ਤੌਰ ਤੇ ਮੁਸਲਮਾਨ ਨੇ, ਲੇਕਿਨ ਉਹਨਾਂ ਦੀਆਂ ਰਸਮੋ ਰਿਵਾਜਾਂ ਦੇ ਵਿੱਚ ਉਹਨਾਂ ਦਾ ਕਲਚਰ ਜਿਹੜਾ ਹੈ ਉਹ ਡੋਮੀਨੇਟ ਕਰਦਾ ਹੈ, ਉਸ ਦਾ ਗਲਬਾ ਹੈ। ਤੋ ਇਸ ਵਾਸਤੇ ਜਿਹੜਾ ਈਰਾਨ ਦਾ ਇਸਲਾਮ ਹੈ ਉਹ ਹੋਰ ਹੈ। ਇਸੇ ਤਰ੍ਹਾਂ ਜਿਹੜਾ ਹਿੰਦੁਸਤਾਨ ਹੈ, ਕਿਉਂਕਿ ਇੱਥੇ ਦੇਸੀ ਕਿਤਾਬ ਵੀ ਜਿਹੜੀ ਹੈ ਉਹ ਵੀ ਪੜ੍ਹਾਈ ਜਾਂਦੀ ਹੈ ਔਰ ਬੰਦੇ ਜਿਹੜੇ ਨੇ ਦੇਸੀ ਨੇ, ਉਹਨਾਂ ਦਾ ਆਲਾ ਦੁਆਲਾ ਵੀ ਜਿਹੜਾ ਹੈ ਉਹ ਦੇਸੀ ਹੈ। ਸੋ ਇੱਥੋਂ ਦਾ ਜਿਹੜਾ ਇਸਲਾਮ ਜਿਹੜਾ ਪ੍ਰਚਾਰਿਆ ਗਿਆ ਹੈ ਉਹ ਹੋਰ ਹੈ। ਸੋ ਉਹ ਹੋਰ ਜਿਹੜਾ ਹੈਗਾ ਉਹ ਹਿੰਦੁਸਤਾਨ ਦਾ ਜਿਹੜਾ ਨਾ ਕਲਚਰ ਜਿਹੜਾ ਹੈ ਉਸ ਦੇ ਨਾਲ ਜਿਹੜੇ ਬੰਦੇ ਦੀ ਜ਼ਿੰਦਗੀ ਜੁੜੀ ਹੋਈ ਹੈ ਉਹ ਹੈ। ਸੋ ਇੱਕ ਮਦਰਸੇ ਦੇ ਅੰਦਰ ਤਿੰਨ ਵੰਨ ਦੀਆਂ ਆਈਡੀਆਲੋਜੀ ਜਿਹੜੀਆਂ ਨੇ, ਤਿੰਨ ਵੰਨ ਦੇ ਜਿਹੜੇ ਕਲਚਰ ਨੇ, ਉਹਦਾ ਰੰਗ ਜਿਹੜਾ ਹੈ ਉਹ ਸਾਨੂੰ ਇਸ ਦੇ ਵਿੱਚ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ। ਲੇਕਿਨ ਇਸ ਦੇ ਵਿੱਚ ਜਿਹੜਾ ਹਾਫਿਜ਼ ਸ਼ਿਰਾਜ਼ੀ ਦਾ ਰੰਗ ਹੈ ਉਹ ਬਿਲਕੁਲ ਬਾਵਿਆਨਾ ਹੈ। ਜਿੱਥੇ ਇੱਕ ਪਾਸੇ ਫਿਕਾ ਹੈ, ਸ਼ਰਅ ਹੈ, ਦੀਨ ਹੈ, ਦੂਸਰੇ ਪਾਸੇ ਉਹ ਹਾਫਿਜ਼ ਸ਼ਿਰਾਜ਼ੀ ਜੀ ਜਿਹੜੇ ਨੇ ਉਹ ਨਾਬਰ ਨੇ ਔਰ ਉਹ ਜਿਹੜਾ ਹੈ ਉਹ ਜਿਹੜੇ ਸ਼ਰੀਅਤ ਦੇ ਜਿਹੜੇ ਅਹਿਕਾਮਾਤ ਨੇ ਉਹਨਾਂ ਨੂੰ ਜਿਹੜਾ ਹੈ ਉਹ ਉਹਨਾਂ 'ਤੇ ਚੱਲਣ ਦੀ ਜਿਹੜੀ ਹੈ ਉਹ ਗੱਲ ਨਹੀਂ ਕਰਦੇ, ਬਲਕਿ ਉਹ ਜਿਹੜੀ ਗੱਲ ਹੈ ਉਹ ਬੰਦੇ ਦੀ ਗੱਲ ਕਰਦੇ ਨੇ ਔਰ ਬੰਦੇ ਦੀਆਂ ਜਿਹੜੀਆਂ ਲੋੜਾਂ ਨੇ ਉਸ ਦੀ ਗੱਲ ਕਰਦੇ ਨੇ ਔਰ ਬੰਦਾ ਜਿਹੜਾ ਹੈ ਉਹਨੂੰ ਕਿਵੇਂ ਦਾ ਹੋਣਾ ਚਾਹੀਦਾ ਹੈ ਉਹ ਉਵੇਂ ਦੀ ਉਹ ਜਿਹੜੀ ਹੈ ਉਹ ਗੱਲ ਕਰਦੇ ਨੇ। ਉਹ ਬੰਦੇ ਨੂੰ ਆਪਣੀ ਸਿਆਣ ਤੇ ਪਹਿਚਾਣ ਦੀ ਜਿਹੜੀ ਹੈ ਉਹ ਗੱਲ ਕਰਦੇ ਨੇ। ਸੋ ਉਹਨਾਂ ਦਾ ਜਿਹੜਾ ਰੰਗ ਹੈ ਉਹ ਮਲਾਮਤੀ ਹੈ, ਯਾਨੀ ਕਿ ਉਹ ਇੰਜ ਦੀਆਂ ਗੱਲਾਂ ਕਰਦੇ ਨੇ ਜਿਵੇਂ ਦੀਆਂ ਗੱਲਾਂ ਜਿਹੜੇ ਸ਼ਰਈ ਲੋਕ ਨੇ, ਜਿਹੜੇ ਧਰਮੀ ਲੋਕ ਨੇ, ਉਹਨਾਂ ਨੂੰ ਉਹ ਵਾਰਾਂ ਜਿਹੜੀਆਂ ਨੇ ਉਹ ਨਹੀਂ ਖਾਂਦੀਆਂ। ਇਸ ਵਾਸਤੇ ਜਿਹੜੇ ਉਹ ਲੋਕ ਨੇ ਉਹ ਉਹਨਾਂ ਦੀ ਮਲਾਮਤ ਕਰਦੇ ਨੇ, ਉਹਨਾਂ ਨੂੰ ਚੰਗਿਆਂ ਨਹੀਂ ਜਾਣਦੇ, ਉਹਨਾਂ ਨੂੰ ਮੁਸਲਮਾਨ ਨਹੀਂ ਸਮਝਦੇ, ਉਹਨਾਂ ਨੂੰ ਜਿਹੜਾ ਹੈ ਉਹ ਕਾਫਰ ਜਿਹੜਾ ਹੈ ਉਹ ਕਰਾਰ ਦਿੰਦੇ ਨੇ। ਤੇ ਇਸ ਵਾਸਤੇ ਜਿਹੜੇ ਅਦਬ ਦੇ ਵਿੱਚ ਜਿਹੜਾ ਉਹਨਾਂ ਦਾ ਸਟੇਟਸ ਬਣਦਾ ਹੈ ਉਹ ਮਲਾਮਤੀ ਬਣਦਾ ਹੈ। ਸੋ ਇਹ ਜਿਹੜਾ ਮਲਾਮਤੀ ਰੰਗ ਹੈ ਇਹ ਵੀ ਇਸ ਮਦਰਸੇ ਦੇ ਵਿੱਚ ਜਿਹੜਾ ਨਾ ਇਹ ਪੜ੍ਹਾਇਆ ਜਾ ਰਿਹਾ ਹੈ। ਅੱਜ ਅਸੀਂ 21ਵੀਂ ਸਦੀ ਦੇ ਵਿੱਚ ਰਹਿ ਰਹੇ ਹਾਂ, ਲੇਕਿਨ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਇਹ ਮਲਾਮਤੀ ਰੰਗ ਜਿਹੜਾ ਹੈ ਇਹ ਨਹੀਂ ਪੜ੍ਹਾਇਆ ਜਾਂਦਾ, ਬਲਕਿ ਇਸ ਮਲਾਮਤੀ ਰੰਗ ਨੂੰ ਜਿਹੜਾ ਹੈ ਇਸ ਤੇ ਹਟਕ ਹੈ। ਔਰ ਪੰਜਾਬੀ ਜਿਹੜੀ ਬੋਲੀ ਹੈ
ਇਸ ਨੂੰ ਜਿਹੜੀ ਨਾ ਲਾਉਣ ਦੀ ਜਿਹੜੀ ਇੱਕ ਵੱਡੀ ਵਜ੍ਹਾ ਹੈ ਉਹ ਇਹ ਵੀ ਹੈ ਕਿ ਪੰਜਾਬੀ ਸੁਲੇਖ ਜਿਹੜਾ ਹੈ ਉਹ ਇਸ ਮਲਾਮਤੀ ਰੰਗ ਦੇ ਨਾਲ ਜਿਹੜਾ ਹੈ ਉਹ ਭਰਿਆ ਪਿਆ ਹੈ। ਇਹ ਮਲਾਮਤੀ ਜਿਹੜਾ ਰੰਗ ਹੈ ਇਹ ਕਿਹਨਾਂ ਲਈ ਹੈ? ਇਹ ਆਮ ਲੋਕਾਂ ਲਈ ਨਹੀਂ ਹੈ। ਆਮ ਲੋਕਾਂ ਦੇ ਇਹ ਲਾਭ ਦੇ ਵਿੱਚ ਹੈ, ਆਮ ਲੋਕਾਂ ਦੇ ਫਾਇਦੇ ਦੇ ਵਿੱਚ ਹੈ। ਇਹ ਜਿਹੜਾ ਰੰਗ ਹੈ ਇਹ ਲੋਕਾਂ ਨੂੰ ਇੱਕ ਬਣਾਉਂਦਾ ਹੈ, ਇਹ ਲੋਕਾਂ ਨੂੰ ਇੱਕ ਵਹਦਤ ਦੇ ਵਿੱਚ ਪਰੋਂਦਾ ਹੈ, ਇਹ ਲੋਕਾਂ ਦੀਆਂ ਲੋੜਾਂ ਨੂੰ ਸਾਂਝਾ ਮੰਨਦਾ ਹੈ। ਲੇਕਿਨ ਜਿਨ੍ਹਾਂ ਨੇ ਇਹ ਹਟਕ ਲਾਈ ਹੋਈ ਹੈ, ਜਿਹੜੇ ਇਸ ਨੂੰ ਮਲਾਮਤੀ ਰੰਗ ਕਰਾਰ ਦਿੰਦੇ ਨੇ, ਜਿਹੜੇ ਇਸ ਨੂੰ ਚੰਗਿਆਂ ਨਹੀਂ ਜਾਣਦੇ, ਉਹ ਲੋਕ ਨੇ ਜਿਨ੍ਹਾਂ ਨੇ ਲੋਕਾਂ ਨੂੰ ਵੰਡਿਆ ਹੋਇਆ ਹੈ, ਜਿਨ੍ਹਾਂ ਨੇ ਲੋਕਾਂ ਨੂੰ ਜਿਹੜਾ ਹੈ ਮਸਾਇਲ ਦੇ ਵਿੱਚ ਜਿਹੜਾ ਨਾ ਉਹ ਮਸਾਇਲ ਦੀ ਚੱਕੀ ਦੇ ਵਿੱਚ ਜਿਹੜਾ ਨਾ ਉਹ ਪੀਸਿਆ ਹੋਇਆ ਹੈ, ਜਿਨ੍ਹਾਂ ਨੇ ਲੋਕਾਂ ਨੂੰ ਵੱਖੋ ਵੱਖ ਕੀਤਾ ਹੋਇਆ ਹੈ, ਜਿਨ੍ਹਾਂ ਨੇ ਲੋਕਾਂ ਦੇ ਵਿੱਚ ਵੈਰ ਵਟਾਵ ਪਾਏ ਹੋਏ ਨੇ। ਸੋ ਇਹ ਦੋਨੋਂ ਤਰ੍ਹਾਂ ਦੀ ਜਿਹੜੀ ਤਾਲੀਮ ਹੈ ਇਹ ਸਾਨੂੰ ਇਸ ਮਦਰਸੇ ਦੇ ਵਿੱਚ ਮਿਲਦੀ ਹੈ। ਔਰ ਜਿਹੜੀ ਸਾਨੂੰ ਇਹ ਗੱਲ ਜਿਹੜੀ ਹੈ ਇਹ ਪੱਲੇ ਬੰਨ੍ਹਣੀ ਚਾਹੀਦੀ ਹੈ ਕਿ ਇਹ ਸਾਰੇ ਦੇ ਬਾਵਜੂਦ ਸ਼ੇਰਾਜ਼ੀ ਜਿਹੜਾ ਹੈ ਉਹ ਮਦਰਸੇ ਦੇ ਅੰਦਰ ਜਿਹੜਾ ਹੈ ਉਹ ਪੜ੍ਹਾਇਆ ਜਾ ਰਿਹਾ ਹੈ। ਸੋ ਅਸੀਂ ਇਹ ਦੇਖਦੇ ਹਾਂ ਕਿ ਇਸੇ ਹੀ ਦੌਰ ਦੇ ਵਿੱਚ ਬਾਬਾ ਬੁੱਲੇ ਸ਼ਾਹ ਜੀ ਜਿਹੜੇ ਨੇ ਉਹ ਵੀ ਇੱਕ ਮਲਾਮਤੀ ਰੰਗ ਦੇ ਵਿੱਚ ਜਿਹੜਾ ਹੈ ਉਹ ਸਾਹਮਣੇ ਆਉਂਦੇ ਨੇ, ਮਲਾਮਤੀ ਸੂਝਵਾਨ ਦੀ ਸ਼ਕਲ ਦੇ ਵਿੱਚ ਜਿਹੜਾ ਹੈ ਉਹ ਸਾਹਮਣੇ ਜਿਹੜਾ ਹੈ ਉਹ ਆਉਂਦੇ ਨੇ। ਧਰਮੀ ਜਿਹੜੇ ਲੋਕ ਨੇ ਉਹਨਾਂ ਨੂੰ ਕਾਫਰ ਕਰਾਰ ਦਿੰਦੇ ਨੇ। ਤੇ ਬੁੱਲੇ ਸ਼ਾਹ ਵੀ ਕਹਿੰਦੇ ਨੇ ਤੂੰ ਕਾਫਰ ਹੋ, ਤੂੰ ਆਸ਼ਿਕ ਹੋਇਓ ਰੱਬ ਦਾ ਤੇ ਹੋਈ ਮਲਾਮਤ ਲਾਖ, ਤੈਨੂੰ ਕਾਫਰ ਆਖਦੇ, ਤੂੰ ਆਹੋ ਆਹੋ ਆਹ। ਹੁਣ ਬੁੱਲੇ ਸ਼ਾਹ ਜੀ, ਵਾਰਿਸ ਸ਼ਾਹ ਜੀ ਵੀ ਇਹਨਾਂ ਹੀ ਮਦਰਸਿਆਂ ਦੇ ਵਿੱਚੋਂ ਜਿਹੜਾ ਹੈ ਉਹ ਪੜ੍ਹ ਕੇ ਨਿਕਲੇ ਨੇ। ਲੇਕਿਨ ਸਾਨੂੰ ਬੁੱਲੇ ਸ਼ਾਹ ਦੇ ਉੱਤੇ ਜਿਹੜਾ ਨਾ ਸ਼ੇਰਾਜ਼ੀ ਜਿਹੜਾ ਹੈ ਉਸ ਦਾ ਅਸਰ ਜਿਹੜਾ ਹੈ ਉਹ ਵਿਖਾਈ ਦਿੰਦਾ ਹੈ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਬਾਰੇ ਦੇ ਵਿੱਚ ਜਿਹੜੇ ਲੋਕ ਮਲਾਮਤੀ ਹੋਏ ਨੇ, ਇਹਨਾਂ ਮਦਰਸਿਆਂ 'ਚੋਂ ਨਿਕਲ ਕੇ ਜਿਹੜੇ ਲੋਕ ਮਲਾਮਤੀ ਹੋਏ ਨੇ, ਉਹਨਾਂ ਨੂੰ ਮਲਾਮਤੀ ਬਣਾਉਣ ਦੇ ਵਿੱਚ ਹਾਫਿਜ਼ ਸ਼ੇਰਾਜ਼ੀ ਜਿਹੜੇ ਨੇ ਉਹਨਾਂ ਦਾ ਬਹੁਤ ਵੱਡਾ ਹੱਥ ਹੈ। ਜਿਹੜਾ ਉਹਨਾਂ ਦਾ ਦੀਵਾਨੇ ਹਾਫਿਜ਼ ਹੈ ਔਰ ਉਹ ਦੀਵਾਨੇ ਹਾਫਿਜ਼ ਜਿਹੜਾ ਹੈ ਉਹ ਅੱਜ ਵੀ ਇੱਥੇ ਕਈ ਸੰਗਤਾਂ ਜਿਹੜੀਆਂ ਨੇ ਉਸ ਨੂੰ ਜਿਹੜਾ ਹੈ ਉਹ ਪੜ੍ਹਦੀਆਂ ਨੇ। ਯਾਨੀ ਕਿ ਅੱਜ ਵੀ ਉਹ ਇੱਥੇ ਇੱਕ ਖਾਸ ਹਲਕਿਆਂ ਦੇ ਵਿੱਚ ਉਸ ਨੂੰ ਜਿਹੜਾ ਨਾ ਪੜ੍ਹਿਆ ਜਾਂਦਾ ਹੈ, ਉਸ ਨੂੰ ਜਿਹੜਾ ਨਾ ਸਮਝਿਆ ਜਾਂਦਾ ਹੈ। ਤੋ ਇਹ ਅਸੀਂ ਇਹ ਦੇਖ ਰਹੇ ਹਾਂ ਕਿ ਸਮਾਜ ਦੇ ਵਿੱਚ ਜਿਹੜਾ ਮਲਾਮਤੀ ਰੰਗ ਹੈ ਉਸ ਦਾ ਇੱਕ ਅਸਰ ਮੌਜੂਦ ਹੈ। ਸੋ ਇਹ ਕਿਸ ਤਰ੍ਹਾਂ ਚੀਜ਼ਾਂ ਜਿਹੜੀਆਂ ਨੇ ਇਹ ਮਦਰਸਿਆਂ ਦੇ ਵਿੱਚ ਜਿਹੜਾ ਹੈ ਉਹ ਆ ਗਈਆਂ, ਜਦ ਕਿ ਅੱਜ 21ਵੀਂ ਸਦੀ ਦੇ ਵਿੱਚ ਅਸੀਂ ਜਿਹੜਾ ਹੈ ਬੁੱਲੇ ਸ਼ਾਹ ਨੂੰ ਅਸੀਂ ਸਕੂਲਾਂ 'ਚ ਪੜ੍ਹਾਉਣ ਲਈ ਤਿਆਰ ਨਹੀਂ ਹੈਗੇ, ਅਸੀਂ ਵਾਰਿਸ ਸ਼ਾਹ ਨੂੰ ਸਕੂਲਾਂ ਦੇ ਵਿੱਚ ਪੜ੍ਹਾਉਣ ਲਈ ਤਿਆਰ ਨਹੀਂ ਹੈਗੇ, ਅਸੀਂ ਆਪਣਾ ਸ਼ਾਹ ਮਾਧੋ ਲਾਲ ਹੁਸੈਨ ਨੂੰ ਜਿਹੜਾ ਹੈ ਉਹ ਪੜ੍ਹਾਉਣ ਲਈ ਜਿਹੜਾ ਅਸੀਂ ਤਿਆਰ ਨਹੀਂ ਹੈਗੇ। ਲੇਕਿਨ 18ਵੀਂ ਸਦੀ ਦੇ ਵਿੱਚ ਜਿਹੜਾ ਇਹ ਹਿੰਦੁਸਤਾਨ ਹੈ ਇਸ ਦੇ ਵਿੱਚ ਜਿਹੜਾ ਹੈ ਇਹ ਹਾਫਿਜ਼ ਸ਼ੇਰਾਜ਼ੀ ਜੈਸਾ ਜਿਹੜਾ ਬੰਦਾ ਹੈ ਉਹ ਪੜ੍ਹਾਇਆ ਜਾ ਰਿਹਾ ਹੈ। ਤੇ ਇਸ ਦੀ ਜਿਹੜੀ ਸਭ ਤੋਂ ਵੱਡੀ ਜਿਹੜੀ ਸਾਨੂੰ ਵਜ੍ਹਾ ਨਜ਼ਰ ਆਉਂਦੀ ਹੈ ਉਹ ਇਹ ਵੇ ਕਿ ਹਿੰਦੁਸਤਾਨ ਉਸ ਵੇਲੇ ਇਹ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਉਹ ਇਕੱਠੇ ਰਹਿੰਦੇ ਸਨ। ਉਹਨਾਂ ਦਾ ਰਹਿਣ ਸਹਿਣ ਜਿਹੜਾ ਸੀ, ਭਾਵੇਂ ਉਹ ਬੰਦੇ ਧਰਮੀ ਹੈਗੇ ਸਨ, ਪਰ ਉਹਨਾਂ ਦਾ ਰਹਿਣ ਸਹਿਣ ਜਿਹੜਾ ਸੀ ਉਹ ਸੈਕੂਲਰ ਸੀ। ਯਾਨੀ ਕਿ ਲੋਕ ਇੱਕ ਦੂਜੇ ਦੇ ਧਰਮ ਦਾ ਜਿਹੜਾ ਹੈ ਇਹਤਰਾਮ ਕਰਦੇ ਸਨ ਔਰ ਇੱਕ ਧਰਮ ਦੇ ਲੋਕ ਆਪਣੀ ਮਰਜ਼ੀ ਦੇ ਨਾਲ ਜਿਹੜਾ ਹੈ ਇਬਾਦਤ ਕਰਦੇ ਸਨ। ਲੇਕਿਨ ਸਮਾਜੀ ਜ਼ਿੰਦਗੀ ਦੇ ਵਿੱਚ ਉਹ ਸਾਂਝ ਪਾਉਂਦੇ ਸਨ, ਉਹ ਇੱਕ ਦੂਜੇ ਦੇ ਵਿਆਹਾਂ ਸ਼ਾਦੀਆਂ ਦੇ ਵਿੱਚ ਸ਼ਰੀਕ ਹੁੰਦੇ ਸਨ, ਹਰਜ ਮਰਜ ਦੇ ਵਿੱਚ ਇੱਕ ਦੂਸਰੇ ਦੇ ਜਿਹੜੇ ਨੇ ਉਹ ਸਾਂਝ ਭਾਈਵਾਲ ਬਣਦੇ ਸਨ, ਔਖਤ ਵੇਲੇ ਇੱਕ ਦੂਸਰੇ ਦੇ ਕੰਮ ਆਉਂਦੇ ਸਨ। ਇੱਕ ਧਰਮ ਦੀ ਧੀ ਨੂੰ ਉਹ ਆਪਣੀ ਧੀ ਕਹਿੰਦੇ ਸਨ, ਦੂਸਰਾ ਧਰਮ ਵਾਲਾ ਉਸ ਨੂੰ ਆਪਣੀ ਧੀ ਭੈਣ ਜਿਹੜਾ ਹੈ ਉਹ ਕਹਿ ਕੇ ਜਿਹੜਾ ਨਾ ਉਹ ਪੁਕਾਰਦਾ ਸੀ, ਉਸ ਨੂੰ ਆਪਣਾ ਕਰਕੇ ਜਿਹੜਾ ਹੈ ਉਹ ਜਾਣਦਾ ਸੀ। ਇਸ ਧਰਤੀ ਦਾ ਇੱਕ ਜਿਹੜਾ ਨਾ ਵਸਨੀਕ ਜਿਹੜਾ ਹੈ ਉਹ ਸਮਝਦਾ ਸੀ। ਯਾਨੀ ਕਿ ਉਹ ਦਿਲਾਂ ਦੇ ਅੰਦਰ ਜਾਂ ਵਿਚਾਰਾਂ ਦੇ ਅੰਦਰ ਜਿਹੜਾ ਹੈ ਉਹ ਦੂਰੀਆਂ ਜਿਹੜੀਆਂ ਨੇ ਉਹ ਐਵੇਂ ਦੀਆਂ ਨਹੀਂ ਸਨ ਜਿਹੜੀਆਂ ਅੱਜ ਨੇ, ਉਹ ਦੂਰੀਆਂ ਬਿਲਕੁਲ ਨਹੀਂ ਸਨ। ਇਹੀ ਵਜ੍ਹਾ ਹੈਗੀ ਹੈ ਕਿ ਇਹ ਇੱਕ ਧਰਮੀ ਅਦਾਰਾ ਹੋਣ ਦੇ ਬਾਵਜੂਦ ਮਸੀਹ ਜਿਹੜੀ ਹੈ ਇਸ ਦੇ ਅੰਦਰ ਹਿੰਦੀ ਦੀ ਕਿਤਾਬ ਜਿਹੜੀ ਹੈ ਉਹ ਵੀ ਪੜ੍ਹਾਈ ਜਾ ਰਹੀ ਹੈ ਔਰ ਜਿਹੜਾ ਹਾਫਿਜ਼ ਸ਼ੇਰਾਜ਼ੀ ਹੈ ਉਹ ਵੀ ਜਿਹੜਾ ਹੈ ਉਹ ਪੜ੍ਹਾਇਆ ਜਾ ਰਿਹਾ ਹੈ। ਤੋ ਇਹ ਇੱਕ ਕਬੂਲੀਅਤ ਯਾਨੀ ਕਿ ਇਹਨਾਂ ਦੇ ਅੰਦਰ ਇੰਨਾ ਠਹਿਰਮਾ, ਇੰਨੀ ਇੱਕ ਦੂਜੇ ਨੂੰ ਬਰਦਾਸ਼ਤ ਕਰਨ ਦੀ ਜਿਹੜੀ ਹੈ ਸ਼ਕਤੀ ਜਿਹੜੀ ਹੈ ਉਹ ਇਹਨਾਂ ਦੇ ਅੰਦਰ ਜਿਹੜੀ ਹੈ ਉਹ ਮੌਜੂਦ ਸੀ। ਲੇਕਿਨ ਜਿਹੜੀ ਅੱਜ ਅਸੀਂ ਦੇਖਦੇ ਹਾਂ
ਕਿ ਇੱਕ ਹੀ ਆਪਣਾ ਧਰਮ ਦੇ ਮੁਲਕ ਦੇ ਅੰਦਰ ਔਰ ਫਿਰਕਿਆਂ ਦੇ ਅੰਦਰ ਜਿਹੜਾ ਹੈ ਆਪਸ ਇੱਕ ਦੂਸਰੇ ਦੇ ਖਿਲਾਫ ਵੈਰ ਪਾਇਆ ਜਾਂਦਾ ਹੈ। ਇੱਥੇ ਜਿਹੜਾ ਹੈ ਇੱਕ ਫਿਰਕਾ ਦੂਸਰੇ ਫਿਰਕੇ ਨੂੰ ਜਿਹੜਾ ਹੈ ਉਹ ਬਰਦਾਸ਼ਤ ਕਰਨ ਲਈ ਤਿਆਰ ਨਹੀਂ। ਇਹਨਾਂ ਦੀਆਂ ਆਪਣੀਆਂ ਮਸੀਤਾਂ ਮੌਜੂਦ ਨੇ, ਪਰ ਇੱਕ ਮਸੀਤ ਦਾ ਜਿਹੜਾ ਫਿਰਕਾ ਹੈ ਉਹ ਦੂਸਰੇ ਫਿਰਕਾ ਵਾਲੇ ਨੂੰ ਕਹਿੰਦਾ ਕਿ ਅਗਰ ਉਹ ਇੱਥੇ ਵਾਰ ਆਇਆ ਤੇ ਇਹ ਮਸੀਤ ਜਿਹੜੀ ਹੈ ਇਹ ਪਲੀਤ ਹੋ ਜਾਏਗੀ, ਇਸ ਮਸੀਤ ਨੂੰ ਜਿਹੜਾ ਹੈ ਧੋਣਾ ਪਵੇਗਾ। ਸੋ ਇਹ ਅਸੀਂ ਮਵਾਜ਼ਨਾ ਜਿਹੜਾ ਹੈ ਕਰਨਾ ਹੈ, ਇਸ ਸਾਰੀ ਚੀਜ਼ ਨੂੰ ਅਸੀਂ ਜਾਣਨਾ ਹੈ। ਜਿਹੜੀ ਅਸੀਂ ਗੱਲਬਾਤ ਛੇੜੀ ਹੈ ਇਹ ਅਸੀਂ ਇਸ ਵਾਸਤੇ ਛੇੜੀ ਹੈ ਕਿ ਤਾਂ ਕਿ ਸਾਨੂੰ ਜਿਹੜੀ ਬਾਬਾ ਜੀ ਜਿਹੜੀ ਗੱਲ ਲਿਖ ਰਹੇ ਨੇ ਉਸ ਦੀ ਸਾਨੂੰ ਜਿਹੜੀ ਹੈ ਅਜੋਕੇ ਦੇ ਵਿੱਚ ਜਿਨ੍ਹਾਂ ਹਾਲਾਤਾਂ ਦੇ ਵਿੱਚ ਅੱਜ ਅਸੀਂ ਰਹਿ ਰਹੇ ਹਾਂ ਉਹਦੀ ਸਾਨੂੰ ਸਮਝ ਆਵੇ ਕਿ ਇਹ ਜਿਹੜੇ ਹਾਲਾਤ ਹੁੰਦੇ ਨੇ, ਇਹ ਜਿਹੜਾ ਸਾਡਾ ਆਲ ਦੁਆਲਾ ਹੁੰਦਾ ਹੈ, ਇਹਨੂੰ ਕੋਈ ਕਿਸਮਤ ਨਹੀਂ ਬਣਾਉਂਦੀ, ਇਹਨੂੰ ਕੋਈ ਤਕਦੀਰ ਨਹੀਂ ਬਣਾਉਂਦੀ, ਬਲਕਿ ਇਹ ਉਹ ਸਮਾਜ ਦੀਆਂ ਆਪਣਾ ਇੱਕ ਚਲਨ ਹੁੰਦਾ ਹੈ, ਉਸ ਦੀਆਂ ਆਪਣੀਆਂ ਇੱਕ ਪਾਲਿਸੀਆਂ ਹੁੰਦੀਆਂ ਨੇ ਜਿਹਦੇ ਤੱਤ ਦੇ ਵਿੱਚ ਸਮਾਜ ਜਿਹੜਾ ਹੈ ਕੋਈ ਰੰਗ ਜਿਹੜਾ ਹੈ ਉਹ ਇਖਤਿਆਰ ਕਰਦਾ ਹੈ। ਸੋ ਜਿੱਥੇ ਲੋਕ ਵੰਨੋ ਵੰਨ ਧਰਮਾਂ ਦੇ ਰਹਿੰਦੇ ਨੇ ਉਹ ਇੱਕ ਧਰਮ ਨੂੰ ਪ੍ਰਧਾਨ ਬਣਾ ਕੇ ਤੇ ਸਮਾਜ ਨੂੰ ਨਹੀਂ ਚਲਾ ਸਕਦੇ। ਨਾ ਧਰਮ ਦੇ ਰਾਹੀਂ ਸਮਾਜ ਨੂੰ ਜਿਹੜਾ ਹੈ ਉਹ ਚਲਾਇਆ ਜਾ ਸਕਦਾ ਹੈ। ਧਰਮ ਨੂੰ ਸਮਾਜ ਨੂੰ ਮੁਲਕ ਨੂੰ ਦੇਸ਼ ਨੂੰ ਸਿਰਫ ਜਿਹੜੀਆਂ ਅਜੋਕੀਆਂ ਲੋੜਾਂ ਨੇ ਉਹਨਾਂ ਨੂੰ ਮੁੱਖ ਰੱਖ ਕੇ ਹੀ ਜਿਹੜਾ ਹੈ ਤੁਸੀਂ ਜਿਹੜਾ ਹੈ ਉਹ ਚਲਾ ਸਕਦੇ ਹੋ। ਔਰ ਅੱਜ ਦੇ ਵਿੱਚ ਕੀ ਹੋਣਾ ਚਾਹੀਦਾ ਹੈ ਇਹ ਸਵਾਲ ਬੰਦੇ ਦੇ ਸਾਹਮਣੇ ਰਹਿੰਦਾ ਹੈ। ਔਰ ਜਿਹੜਾ ਅੱਜ ਹੈ ਉਹ ਬਦਲਦਾ ਰਹਿੰਦਾ ਹੈ। ਜੋ ਕੱਲ ਸੀ ਉਹ ਅੱਜ ਨਹੀਂ ਹੈ, ਜੋ ਅੱਜ ਹੈ ਇਹਨੇ ਕੱਲ ਨਹੀਂ ਹੋਣਾ। ਸੋ ਜਿਹੜਾ ਅੱਜ ਨਹੀਂ ਹੋਣਾ ਤੇ ਜਿਹਨੇ ਕੱਲ ਹੋਣਾ ਹੈ ਤੇ ਜਦੋਂ ਉਸ ਕੱਲ ਨੇ ਆਣਾ ਹੈ ਤੇ ਫਿਰ ਉਹ ਕੱਲ ਫੈਸਲਾ ਕਰੇਗਾ ਕਿ ਇਸ ਸਮਾਜ ਦਾ ਜਿਹੜਾ ਚੱਲਣ ਹੈ ਉਹ ਕੀ ਹੋਵੇਗਾ। ਸੋ ਅਸੀਂ ਇਹ ਦੇਖਦੇ ਹਾਂ ਕਿ ਇੱਕ ਸਾਨੂੰ ਜਿਹੜੀ ਇੱਕ ਵੰਗੀ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ ਬਾਬਾ ਬੁੱਲੇ ਸ਼ਾਹ ਦੀ ਸ਼ਕਲ ਦੇ ਵਿੱਚ। ਔਰ ਅਗਰ ਅਸੀਂ ਹਾਫਿਜ਼ ਸ਼ਰਾਜ਼ੀ ਜੀ ਦਾ ਕਲਾਮ ਪੜ੍ਹੀਏ ਔਰ ਬੁੱਲੇ ਸ਼ਾਹ ਜੀ ਦਾ ਕਲਾਮ ਪੜ੍ਹੀਏ ਤੇ ਸਾਨੂੰ ਬਹੁਤ ਸਾਰੀਆਂ ਤੁਕਾਂ ਜਿਹੜੀਆਂ ਨੇ ਨਾ ਉਹ ਹਾਫਿਜ਼ ਸ਼ਰਾਜ਼ੀ ਦੀਆਂ ਤੁਕਾਂ ਦਾ ਹੀ ਤਰਜਮਾ ਲੱਗਦਾ। ਜਿਹੜੀਆਂ ਹਾਫਿਜ਼ ਸ਼ਰਾਜ਼ੀ ਜੀ ਨੇ ਜਿਹੜਾ ਜਲਾਲੀ ਰੰਗ ਇਖਤਿਆਰ ਕੀਤਾ ਹੈ ਔਰ ਬਾਬਾ ਬੁੱਲੇ ਸ਼ਾਹ ਨੇ ਜਿਹੜਾ ਰੰਗ ਇਖਤਿਆਰ ਕੀਤਾ ਹੈ ਤੇ ਤੁਹਾਨੂੰ ਉਹਨਾਂ ਦੀਆਂ ਬਹੁਤ ਸਾਰੀਆਂ ਫਾਰਸੀ ਤੁਕਾਂ ਜਿਹੜੀਆਂ ਨੇ ਉਹਨਾਂ ਦਾ ਤੁਹਾਨੂੰ ਪੰਜਾਬੀ ਤਰਜਮਾ ਜਿਹੜਾ ਹੈ ਉਹ ਬੁੱਲੇ ਸ਼ਾਹ ਦੀ ਸ਼ਾਇਰੀ ਦੇ ਵਿੱਚ ਜਿਹੜਾ ਹੈ ਉਹ ਤੁਹਾਨੂੰ ਮਿਲੇਗਾ। ਸੋ ਇੱਥੋਂ ਅਸੀਂ ਇਹ ਚੀਜ਼ ਜਿਹੜੀ ਹੈ ਇਹ ਅਸੀਂ ਜਾਂਚ ਲਈ ਕਿ ਹਾਫਿਜ਼ ਸ਼ਰਾਜ਼ੀ ਜੀ ਦਾ ਜਿਹੜਾ ਨਾ ਸਮਾਜ ਦੇ ਵਿੱਚ ਇੱਕ ਬਹੁਤ ਡੂੰਘਾ ਅਸਰ ਜਿਹੜਾ ਹੈ ਇਹੀ ਵਜ੍ਹਾ ਹੈਗੀ ਹੈ ਕਿ ਜਿਹੜਾ ਇੱਥੇ ਮਲਾਮਤੀ ਲੋਕ ਨੇ ਉਹ ਹਾਫਿਜ਼ ਸ਼ਰਾਜ਼ੀ ਜੀ ਨੂੰ ਹਵਾਲੇ ਦੇ ਤੌਰ ਤੇ ਜਿਹੜਾ ਹੈ ਉਹ ਪੇਸ਼ ਕਰਦੇ ਨੇ। ਤੋ ਇਸੇ ਤਰ੍ਹਾਂ ਜਿਹੜਾ ਰੰਗ ਹੈ ਹਾਫਿਜ਼ ਸ਼ਰਾਜ਼ੀ ਨੇ ਸ਼ਿਰਾਜ਼ ਦੇ ਅੰਦਰ ਈਰਾਨ ਦੇ ਅੰਦਰ ਜਿਹੜਾ ਹੈ ਉਹ ਬਣਾਇਆ ਔਰ ਉੱਥੇ ਉਹਨਾਂ ਨੇ ਜਿਹੜਾ ਹੈ ਸਮਾਜ ਦੇ ਅੰਦਰ ਜਿਹੜਾ ਹੈ ਉਹਨਾਂ ਦੇ ਵਿਚਾਰਾਂ ਦੇ ਅੰਦਰ ਜਿਹੜੀ ਨਾ ਉਹ ਥਰਥੱਲੀ ਮਚਾਤੀ। ਇਹੀ ਥਰਥੱਲੀ ਜਿਹੜੀ ਹੈ ਬੁੱਲੇ ਸ਼ਾਹ ਜੀ ਨੇ ਇੱਥੇ ਪੰਜਾਬ ਦੇ ਅੰਦਰ ਜਿਹੜਾ ਬੈਠ ਕੇ ਜਿਸ ਵੇਲੇ ਮਚਾਈ ਤੇ ਪੂਰਾ ਪੰਜਾਬ ਜਿਹੜਾ ਹੈ ਉਹ ਉਸ ਲਹਿਰ ਦੇ ਨਾਲ ਜਿਹੜਾ ਹੈ ਉਹ ਹਿੱਲ ਗਿਆ। ਬੁੱਲੇ ਸ਼ਾਹ ਨੂੰ ਉਹਨਾਂ ਨੂੰ ਸ਼ਹਿਰੋਂ ਬਾਹਰ ਕੱਢਣਾ ਪਿਆ। ਬੁੱਲੇ ਸ਼ਾਹ ਦੇ ਖਿਲਾਫ ਸਰਕਾਰ ਨੂੰ ਇੱਕ ਪੂਰੀ ਜਿਹੜੀ ਹੈ ਉਹ ਲਹਿਰ ਚਲਾਉਣੀ ਪਈ। ਮੁਲਾਇਤ ਨੂੰ ਨੰਗਿਆਂ ਚਿੱਟਿਆਂ ਹੋ ਕੇ ਬੁੱਲੇ ਸ਼ਾਹ ਦੇ ਜਿਹੜਾ ਹੈ ਉਹ ਮੁਕਾਬਲੇ ਤੇ ਜਿਹੜਾ ਹੈ ਉਹ ਆਣਾ ਪਿਆ। ਔਰ ਉਹਨਾਂ ਨੇ ਫਿਰ ਆਪਣੇ ਆਪਣੇ ਰੰਗ ਦੇ ਵਿੱਚ ਬੁੱਲੇ ਸ਼ਾਹ ਦੇ ਸ਼ੇਰਾਂ ਦੀ ਜਿਹੜੀ ਤਸ਼ਰੀਹ ਹੈ ਉਹ ਕਰਨੀ ਸ਼ੁਰੂ ਕੀਤੀ। ਔਰ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹਦੀ ਜਿਹੜੀ ਸ਼ਾਇਰੀ ਦਾ ਤੱਤ ਸੱਤ ਹੈ, ਜਿਹੜੀ ਉਸ ਦੀ ਸ਼ਾਇਰੀ ਦਾ ਵਿੱਚ ਜਿਹੜਾ ਲੋਕ ਅੰਗ ਹੈ, ਲੋਕ ਭਲੇ ਦਾ ਅੰਗ ਹੈ, ਉਸ ਨੂੰ ਜਿਹੜਾ ਹੈ ਉਹ ਗਾਇਬ ਕੀਤਾ ਜਾਏ ਔਰ ਉਸ ਨੂੰ ਜਿਹੜਾ ਹੈ ਉਹ ਖਤਮ ਕੀਤਾ ਜਾਏ। ਔਰ ਇਹ ਜਿਹੜੀ ਸਾਡੀ ਰਿਆਸਤ ਹੈ ਉਸ ਦੀ ਵੀ ਜਿਹੜੀ ਪਾਲਿਸੀ ਜਿਹੜੀ ਉਸਨੇ ਮੁੱਢ ਤੋਂ ਬਣਾਈ ਸੀ ਉਹ ਇਹ ਸੀ ਕਿ ਇਹ ਮੁਲਕ ਜਿਹੜਾ ਹੈ ਇਹ ਅਸੀਂ ਧਰਮ ਦੇ ਨਾਂ 'ਤੇ ਬਣਾਇਆ ਹੈ ਔਰ ਇੱਥੇ ਅਸੀਂ ਜਿਹੜਾ ਹੈ ਉਹ ਆਪਣਾ ਧਰਮ ਨੂੰ ਜਿਹੜਾ ਹੈ ਉਹ ਅਸੀਂ ਲਾਗੂ ਕਰਨਾ ਹੈ ਔਰ ਇਸ ਦੇ ਨਾਲ ਨਾਲ ਅਸੀਂ ਇਸ ਧਰਮ ਨੂੰ ਪੂਰੀ ਦੁਨੀਆ 'ਤੇ ਫੈਲਾਉਣਾ ਹੈ। ਔਰ ਦੂਸਰਾ ਇਹ ਵੀ ਕਿ ਅਸੀਂ ਜਿਹੜਾ ਕਸ਼ਮੀਰ ਹੈ ਇਸ ਨੂੰ ਅਸੀਂ ਆਜ਼ਾਦ ਕਰਾਉਣਾ ਹੈ। ਸੋ ਇਸ ਨੂੰ ਮੁੱਖ ਰੱਖ ਕੇ ਉਹਨਾਂ ਨੇ ਜਿਹੜੀ ਆਪਣੀ ਤਾਲੀਮੀ ਪਾਲਿਸੀ ਬਣਾਈ ਉਹਦੇ ਵਿੱਚ ਫਿਰ ਉਹਨਾਂ ਨੇ ਜੋ ਸਾਨੂੰ ਇੱਥੇ ਪੜ੍ਹਾਇਆ ਉਸ ਨੂੰ ਜਿਹਨੂੰ ਅਸੀਂ ਮੁਤਾਲਿਆ ਪਾਕਿਸਤਾਨ ਦੇ ਨਾਂ ਤੋਂ ਦਿੰਦੇ ਹਾਂ। ਔਰ ਉਹਦੇ ਉੱਤੇ ਹੁਣ ਸਵਾਲ ਕਰਨ ਦੀ ਜਿਹੜੀ ਆਪਣਾ ਇਜਾਜ਼ਤ ਵੀ ਨਹੀਂ ਦਿੱਤੀ ਗਈ ਕਿਉਂਕਿ ਜਿਸ ਵੇਲੇ ਤੁਸੀਂ ਸਵਾਲ ਕਰੋਗੇ ਫਿਰ ਜਿਹੜਾ ਨਾ ਉਹ ਨਖੇੜਾ ਹੋਣਾ ਜਿਹੜਾ ਹੈ ਉਹ ਸ਼ੁਰੂ ਹੋ ਜਾਏਗਾ।
तो ये वारिस शाह ने अपनी हीर दे विच अगे जाके लिखा कि अंत सच दा सच आ नितरेगा, कोई देश नहीं वसदे झूठियां दे। तो जिहड़ा स्टेट दा बयानिया सी उहदे मुताबिक उन्होंने अपनी जिहड़ी पॉलिसी है इत्थे वो नाफज की। पंजाब चूंकि तहरीकां दा गढ़ रहा है, पंजाब ने चूंकि सब तो ज़्यादा मज़ाहमत की है हमलावरां दी, पंजाब ने चूंकि सब तो ज़्यादा मज़ाहमत की है अंग्रेज़ों की, सो इस मज़ाहमती इस मज़ाहमती ताकत नूं खस्सी करन लई ये फैसला किया गया अंग्रेज़ों के वेले दे विच ही कि पंजाबी जिहड़ी है उसनूं स्कूलों के विच जिहड़ा है वो नहीं बढ़न देना। और चूंकि साडे जिहड़े हुक्मरान ने वो भी मसल के उन्हां दीयां लीहां ते ही चलदे ने, उन्हां दे ही वो इत्थे एक नुमाइंदे ने, सो उन्होंने भी इस पॉलिसी को जारी रखा। और उन्होंने हुण तक जिहड़ा है स्कूलों के विच जिहड़ा है वो पंजाबी जिहड़ी है वो नहीं आउंदी सी। क्यों नहीं आउंदी सी कि जो लोग पंजाबी पढ़ लिख गए, ये तो नहीं होना कि पंजाबी लग जाएगी तो इत्थे कोई मसल के उन्होंने कोई सिलेबस जिहड़ा कोई होर बना देना। पंजाबी लग भी जाएगी तो सिलेबस जिहड़ा है वो उन्होंने अपना ही रखना है, लेकिन उन्होंने सिर्फ पंजाबी लिखाई पढ़ाई तो भी खतरा है कि अगर बंदा जिहड़ा है वो सिर्फ पंजाबी लिख पढ़ गया, ज़ाहिर जिस वे पंजाबी लिखना पढ़ना जान जाएगा तो फिर वो बुल्ले शाह भी पढ़ लेगा, फिर वो वारिस शाह भी पढ़ लेगा, फिर वो बाबा फरीद भी पढ़ लेगा, यानी कि उन्होंने पढ़न जोगा हो जाएगा। तो जे वो उन्होंने पढ़ लिया तो इन्होंने तो जो बिहार उन्होंने जो उन्होंने जेहन बनाया है वो तो जेहन टूट जाएगा, तो इन्हों फिर इन्नी खेचल करने का जो की फायदा है। सो लिहाजा उन्होंने बाकायदा एक मुनज़म प्रबंध करके यह पंजाबी के जेहन दे विच गल पानी शुरू कर दी कि पंजाबी जिहड़ी है ये ढग्गियां की जुबान है, पंजाबी जिहड़ी है ये जाहलां की जुबान है। यानी कि तुसी अगर स्कूलों तो हट के भी तुहाडा कोई मन चाहे ना कि तुसी पंजाबी पढ़ लो, चलो यार साडी बोली है ऐ असीं आप ही पढ़नी शुरू कर देने। इस गल तो भी हटाने लिए उन्होंने प्रबंध किया कि इस जेहन के उत्ते सवार कर दिओ कि जे मैं पंजाबी बोली तो लोग की कहेंगे कि यह बंदा पछड़िया है, जे मैं पंजाबी बोली तो लोग कहेंगे इहनूं दुनिया का पता ही नहीं है, जे मैं पंजाबी बोली तो मैनूं घटिया समझणगे। सो ये असर होया है साडे इस समाज दे विच ना, कई लोग ऐसे ने कि वो पंजाबी जिस वेले उन्हां दे सामने ना लवो तो उन्होंने भौं चढ़ जाते हैं और उन्होंने अपनी पै जाती है कि होरे उन्हों की कोई जी ना कोई चीज़ खो के लै गया और वो समझते हैं कि उन्होंने उत्ते कोई जरा ना हमला हो गया। सो उन्होंने अपने आप को पंजाबी होने को ही जरा है वो इनकार जरा ना वो कर देंगे और वो जरा ना फिर वो होर जड़ियाँ ने वड्डियां वड्डियां गल्लां जड़ियां ने वो करनियां शुरू कर देंगे। सो ये जड़ा असर जड़ा इत्थे पिया उहदे तत्त दे विच आया कि ये जड़ा सूबा जड़ा पंजाब है जिथे लोग सदियां तो गलोकड़ी पा के रहिंदे सन, सदियां तो लोग जड़े ने वो एक दूजे के साह दे नाल साह लेंदे सन। फिर है कि होनी वरसी कि लोग जड़े ने वो एक दूजे के जड़ा ना चढ़ दौड़े और एक फिरका दूसरे फिरके के जड़ा ना मुकाबले से आ गया। एक मसल के ये फिर मामला इत्थों तक बधिया ये जड़े बैर इन्होंने इहदे विच पाया कि ये जड़े एक मजहब के लोग ने वो भी आपस के जड़ा ना वो भिड़ पे और ये कहा गया सी कि ये जड़ा असीं खिता बना रहे हैं ਇਹਦੇ ਵਿੱਚ मुसलमान ਜਿਹੜੇ ਨੇ इज्जत ਦੇ ਨਾਲ आदर ਦੇ ਨਾਲ अपनी सोच के मुताबिक ਜਿਹੜਾ है वो जिंदगी गुजारनगे। पर ਇੱਥੇ ਤੇ एक फिरके ਨੂੰ इजाजत नहीं हैगी अपने खुल खिला के अपनी इबादत करने की और दूसरे फिरकों नहीं मिली और फिरकियां ਨੂੰ इसे मसल के एक फिरका दूसरे फिरके ਨੂੰ काफर करार दे रहा है और उसकी इबादत गाह के अंदर जो वो बंब चला रहा है और बंब चला के जो है वो फख्र महसूस कर रहा है। सो इस जी पॉलिसी बनाई गई तालीमी पॉलिसी जी है उस तालीमी पॉलिसी के तत्त दे विच लुकाई बिखर गई, लुकाई जी वो खेरू हो गई। हुण वो बंदा नहीं रही, वो हुण मुसलमान भी नहीं रही, वो फिर कुछ होर दी होर बन गई, वो फिर हुण शिया बन गई, वो फिर सुन्नी बन गई, वो फिर वहाबी बन गई, वो फिर देवबंद बन गई, वो फिर तालिबान बन गई और फिर वो अच्छे तालिबान बन गई, फिर वो बुरे तालिबान बन गई। सो इत्थे जड़ा फिर जड़ा खून खराबा होया ये बिल्कुल जी वारिस शाह बुल्ले शाह की और जी सैकुलर सूझवान जोड़े सन साडे इन्हां दी सोच दे बिल्कुल उल्ट सी और वो सोच दे उल्ट करन दे विच जिहड़ी इत्थों दी तालीमी पॉलिसी सी और उस तालीमी पॉलिसी दे विच
ਜਿਹੜਾ ਇਹ ਨੁਕਤਾ ਸੀ ਕਿ ਪੰਜਾਬੀ ਜਿਹੜੀ ਹੈ ਉਹ ਅਸੀਂ ਨਹੀਂ ਪੜ੍ਹਾਉਣੀ, ਨਾ ਪੜ੍ਹਾਉਣ ਦੀ ਆਗਿਆ ਦੇਣੀ ਹੈ, ਔਰ ਇਸ ਤਰ੍ਹਾਂ ਦਾ ਮਾਹੌਲ ਵੀ ਪੈਦਾ ਕਰਨਾ ਹੈ ਕਿ ਲੋਕ ਆਪ ਵੀ ਜਿਹੜਾ ਹੈ ਉਹ ਇਸ ਬੋਲੀ ਦੇ ਨੇੜੇ ਜਿਹੜਾ ਹੈ ਉਹ ਨਾ ਟੁਕਣ। ਸੋ ਇਸ ਦੇ ਇਹ ਨਤੀਜੇ ਨਿਕਲੇ। ਜਦ ਕਿ ਅਸੀਂ ਜਿਹੜੀ ਮਦਰਸਾ ਜਿਹੜਾ ਅਸੀਂ ਦਿਖਾ ਰਹੇ ਹਾਂ, ਇਹ 18ਵੀਂ ਸਦੀ ਦਾ ਜਿਹੜਾ ਮਦਰਸਾ ਹੈ, ਔਰ ਇਹਦੇ ਵਿੱਚ ਇਹ ਸਾਰੇ ਦੇ ਬਾਵਜੂਦ ਕਿ ਉਹ ਇੱਕ ਰਿਆਸਤੀ ਜਾਗੀਰਦਾਰੀ ਦੇ ਹੇਠ ਚੱਲਦਾ ਹੋਇਆ ਸਮਾਜ ਹੈ ਜਿੱਥੇ ਉਹਨਾਂ ਦਾ ਆਪਣਾ ਨਿਜ਼ਾਮ ਹੈ। ਉਸ ਤੋਂ ਬਾਅਦ ਜਿਹੜਾ ਸਕੂਲਿੰਗ ਸਿਸਟਮ ਆਇਆ, ਜਿਹੜੀ ਉੱਥੇ ਸਾਇੰਸੀ ਤਾਲੀਮ ਆਈ, ਯਕੀਨਨ ਉਹ ਉਸ ਤੋਂ ਇੱਕ ਬਹੁਤ ਬਿਹਤਰੀਨ ਜਿਹੜੀ ਚੀਜ਼ ਹੈ। ਜ਼ਾਹਰ ਹੈ ਕਿ ਜਦੋਂ ਕੋਈ ਨਵੀਂ ਚੀਜ਼ ਆ ਕੇ ਆਉਂਦੀ ਹੈ ਤੇ ਉਹ ਬਿਹਤਰ ਹੁੰਦੀ ਹੈ ਤੇ ਉਹ ਅੱਗੇ ਟੁਰਦੀ ਹੈ। ਇਹ ਨਹੀਂ ਹੁੰਦਾ ਕਿ ਉਹ ਜਿਹੜੀ ਨਵੀਂ ਚੀਜ਼ ਹੈ ਉਹ ਬਿਹਤਰ ਨਾ ਹੋਵੇ ਤੇ ਫਿਰ ਟੁਰੇ। ਹਮੇਸ਼ਾ ਜਿਹੜੀ ਪੁਰਾਣੀ ਤੇ ਪਛੜੀ ਹੋਈ ਜਿਹੜੀ ਚੀਜ਼ ਹੈ ਉਹ ਉਦੋਂ ਹੀ ਅਲੋਪ ਹੁੰਦੀ ਹੈ ਜਦੋਂ ਉਹਦੇ ਤੋਂ ਕੋਈ ਬਿਹਤਰ ਚੀਜ਼ ਜਿਹੜੀ ਹੈ, ਜਦੋਂ ਉਹ ਤੋਂ ਕੋਈ ਬਿਹਤਰ ਨਿਜ਼ਾਮ ਜਿਹੜਾ ਹੈ ਉਹ ਹੋਂਦ ਵਿੱਚ ਆ ਜਾਂਦਾ ਹੈ। ਸੋ ਜਿਹੜਾ ਸਕੂਲਿੰਗ ਦਾ ਜਿਹੜਾ ਸਿਸਟਮ ਹੈ, ਸਕੂਲਿੰਗ ਦਾ ਜਿਹੜਾ ਨਿਜ਼ਾਮ ਹੈ, ਕਾਲਜਾਂ ਯੂਨੀਵਰਸਿਟੀਆਂ ਦਾ ਜਿਹੜਾ ਨਿਜ਼ਾਮ ਹੈ, ਇਹ ਸੈਂਟਰੀ ਰੈਵੋਲੂਸ਼ਨ ਦੇ ਨਤੀਜੇ ਦੇ ਵਿੱਚ ਪੈਦਾ ਹੋਇਆ। ਜਿੱਥੇ ਪੈਦਾ ਹੋਇਆ ਹੈ ਉੱਥੇ ਵੀ ਪਹਿਲਾਂ ਇਹੀ ਨਿਜ਼ਾਮ ਸੀ। ਉੱਥੇ ਵੀ ਕੋਈ ਸਕੂਲ, ਕਾਲਜ, ਯੂਨੀਵਰਸਿਟੀਆਂ ਨਹੀਂ ਸਨ ਹੁੰਦੀਆਂ। ਉੱਥੇ ਵੀ ਲੋਕ ਜਿਹੜਾ ਹੈ ਉਹ ਗਿਰਜਿਆਂ ਦੇ ਵਿੱਚ ਪੜ੍ਹਦੇ ਸਨ, ਗੁਰੂ ਕੋਲ ਲੋਕਾਂ ਦੇ ਕੋਲ ਜਾ ਕੇ ਹੀ ਜਿਹੜੇ ਲੋਕ ਹੈ ਨਾ ਉਹ ਪੜ੍ਹਦੇ ਸਨ। ਪਰ ਸੈਂਟਰੀ ਰੈਵੋਲੂਸ਼ਨ ਨੇ ਆ ਕੇ ਉੱਥੇ ਵੀ ਜਿਹੜਾ ਹੈ ਉਹ ਆਪਣਾ ਸਕੂਲ ਕਾਲਜਾਂ ਦੀ ਜਗ੍ਹਾ ਲੈ ਲਈ। ਜਿਸ ਵੇਲੇ ਉਹ ਇੱਥੇ ਆਏ ਆਪਣਾ ਈਸਟ ਇੰਡੀਆ ਕੰਪਨੀ ਦੀ ਸ਼ਕਲ ਦੇ ਵਿੱਚ, ਔਰ ਇੱਥੇ ਉਹਨਾਂ ਨੇ ਫਿਰ ਜਿਹੜਾ ਆਪਣਾ ਰਾਜ ਸੱਥ ਬਣਾ ਲਿਆ। ਤੇ ਇੱਥੇ ਵੀ ਜਿਹੜੀ ਉਹਨਾਂ ਦੀ ਲੋੜ ਸੀ ਉਹ ਸਕੂਲ, ਕਾਲਜ, ਯੂਨੀਵਰਸਿਟੀਆਂ ਸਨ। ਯਕੀਨਨ ਜਿਹੜਾ ਕਿ ਇੱਥੋਂ ਦੇ ਜਿਹੜਾ ਰਿਆਸਤੀ ਜਾਗੀਰਦਾਰੀ ਨਿਜ਼ਾਮ ਸੀ ਉਹਦੇ ਮੁਕਾਬਲੇ 'ਚ ਉਹ ਬਿਹਤਰ ਸੀ। ਇਸ ਵਾਸਤੇ ਉਸ ਨੇ ਜਿਹੜਾ ਹੈ ਉਹ ਆਪਣੀ ਜਗ੍ਹਾ ਜਿਹੜੀ ਹੈ ਉਹ ਬਣਾ ਲਈ। ਸੋ ਇਹ ਇੱਕ ਸਿਆਸੀ ਮੈਕੈਨਿਜ਼ਮ ਹੈ। ਕੋਈ ਵੀ ਆਦਮੀ ਕੋਈ ਸਾਜ਼ਿਸ਼ ਦੇ ਨਾਲ, ਕੋਈ ਧੋਖੇ ਦੇ ਨਾਲ ਜਿਹੜਾ ਹੈ ਉਹ ਉਸ ਤੋਂ ਕੋਈ ਕਮਤਰ ਚੀਜ਼ ਜਿਹੜੀ ਹੈ ਉਹਦੀ ਚੀਜ਼ ਨਹੀਂ ਚਲਾ ਸਕਦਾ। ਹਮੇਸ਼ਾ ਜਿਹੜਾ ਚੀਜ਼ ਨੇ ਚੱਲਣਾ ਹੈ ਉਹ ਬਿਹਤਰ ਚੀਜ਼ ਨੇ ਚੱਲਣਾ ਹੈ। ਤੋ ਸਮਾਜ ਦੇ ਵਿੱਚ ਅਗਰ ਇਸ ਤੋਂ ਕੋਈ ਬਿਹਤਰ ਨਿਜ਼ਾਮੇ ਤਾਲੀਮ ਜਿਹੜਾ ਹੈ ਉਹ ਹੋਂਦ ਵਿੱਚ ਆਉਂਦਾ ਹੈ ਤੇ ਉਹ ਚੱਲੇਗਾ। ਔਰ ਉਹ ਜਿਹੜਾ ਬਿਹਤਰ ਜਿਹੜਾ ਨਿਜ਼ਾਮੇ ਤਾਲੀਮ ਹੈ ਉਸ ਦੀ ਪ੍ਰੈਕਟਿਸ ਜਿਹੜੀ ਹੈ ਉਹ ਵੀ ਦੁਨੀਆ ਦੇ ਹੋਰ ਮੁਲਕਾਂ ਦੇ ਵਿੱਚ ਹੋਈ। ਜਿਸ ਤਰ੍ਹਾਂ ਰਸ਼ੀਆ ਦੇ ਅੰਦਰ ਜਿਹੜਾ ਹੈ ਉਸ ਦੀ ਪ੍ਰੈਕਟਿਸ ਹੋਈ, ਜਿਹੜੀ ਕਿ ਚਾਈਨਾ ਦੇ ਅੰਦਰ ਜਿਹੜੀ ਹੈ ਉਸ ਦੀ ਪ੍ਰੈਕਟਿਸ ਹੋਈ। ਉਸ ਦੇ ਵੀ ਅਸੀਂ ਤੱਤ ਸੱਤ ਜਿਹੜੇ ਨੇ ਉਹ ਸਾਨੂੰ ਜਿਹੜਾ ਹੈ ਅੱਜ ਉਹ ਜਿਹੜਾ ਨਾ ਉਹ ਨਜ਼ਰ ਆ ਰਹੇ ਨੇ। ਕਿਉਂਕਿ ਸਾਡੇ ਇੱਥੇ ਤੇ ਉਹ ਅਜੇ ਆਪਣਾ ਨੌਬਤ ਨਹੀਂ ਆਈ। ਅਸੀਂ ਤੇ ਇੱਥੇ ਪੂਰੀ ਤਰ੍ਹਾਂ ਸਰਮਾਇਆਦਾਰੀ ਬਾਰੇ ਦੇ ਵਿੱਚ ਵੀ ਜਿਹੜਾ ਹੈ ਉਹ ਦਾਖਲ ਜਿਹੜਾ ਹੈ ਉਹ ਨਹੀਂ ਹੋ ਸਕੇ। ਇਸ ਵਾਸਤੇ ਜਿਹੜੀ ਸਾਡੀ ਇੱਥੇ ਪਾਲਿਸੀ ਹੈ, ਤਾਲੀਮੀ ਪਾਲਿਸੀ, ਉਹ ਬਿਲਕੁਲ ਜਿਹੜੀ ਹੈ ਉਹ ਗਈ ਗਵਾਤੀ ਹੈ। ਉਸ ਦੀ ਜਿਹੜੀ ਕੋਈ ਡਾਇਰੈਕਸ਼ਨ ਜਿਹੜੀ ਹੈ ਉਹ ਨਹੀਂ ਹੈ। ਮਸਲਨ ਕਿ ਅਸੀਂ ਪੜ੍ਹਾ ਜਿਹੜਾ ਹੈ ਉਹ ਸਾਇੰਸ ਨਾਲ ਹੀ ਹੁੰਦੇ ਹਾਂ, ਪਰ ਉਸ ਸਾਇੰਸ ਨੂੰ ਅਸੀਂ ਖਿਆਲ ਪ੍ਰਸਤੀ ਦੇ ਨਾਲ ਜੋੜ ਰਹੇ ਹੁੰਦੇ ਹਾਂ। ਇਹ ਗੱਲ ਜਿਹੜੀ ਹੈ ਬੜੀ ਪੱਲੇ ਜਿਹੜੀ ਬੰਨਣ ਵਾਲੀ, ਸੋਚਣ ਵਾਲੀ ਹੈ ਕਿ ਅਸੀਂ ਸਾਇੰਸ ਪੜ੍ਹਾ ਰਹੇ ਹਾਂ, ਅਸੀਂ ਮੈਟਰ ਪੜ੍ਹਾ ਰਹੇ ਹਾਂ, ਅਸੀਂ ਮਾਦਾ ਪੜ੍ਹਾ ਰਹੇ ਹਾਂ। ਔਰ ਮਾਦੇ ਦੇ ਜਿਹੜੇ ਗੁਣ ਨੇ, ਮਾਦੇ ਦੇ ਜਿਹੜੇ ਖਾਸ ਨੇ, ਮਾਦੇ ਦਾ ਜਿਹੜਾ ਐਵੋਲੂਸ਼ਨ ਹੈ ਉਸ ਨੂੰ ਅਸੀਂ ਪੜ੍ਹਾ ਰਹੇ ਹਾਂ। ਲੇਕਿਨ ਇਹ ਸਾਰਾ ਕੁਝ ਪੜ੍ਹਾ ਕੇ ਤੇ ਫਿਰ ਅਸੀਂ ਜਿਹੜਾ ਹੈ ਇਸ ਨੂੰ ਖਿਆਲ ਪ੍ਰਸਤੀ ਦੇ ਨਾਲ ਜਿਹੜਾ ਹੈ ਉਹ ਜੋੜ ਦਿੰਦੇ ਹਾਂ। ਔਰ ਇਹ ਜੋੜਨ ਦਾ ਜਿਹੜਾ ਪ੍ਰਬੰਧ ਹੈ ਇਹ ਰਿਆਸਤ ਦਾ ਮਨਸੂਬਾ ਹੈ। ਇਹ ਰਿਆਸਤ ਦੀ ਜਿਹੜੀ ਪਾਲਿਸੀ ਹੈ ਕਿ ਬਾਲ ਦੇ ਵਿੱਚੋਂ ਜਿਹੜਾ ਹੈ ਖਿਆਲ ਪ੍ਰਸਤੀ ਜਿਹੜੀ ਹੈ ਉਹ ਨਹੀਂ ਕੱਢਣੀ। ਕਿਉਂਕਿ ਅਗਰ ਬਾਲ ਦਾ ਜ਼ੇਨ ਜਿਹੜਾ ਨਾ ਉਹ ਕਲੀਅਰ ਹੁੰਦਾ ਹੈ, ਬਾਲ ਦਾ ਜਿਹੜਾ ਜਿਹੜੀਆਂ ਅੱਖਾਂ ਨੇ ਉਹ ਚੀਜ਼ਾਂ ਨੂੰ ਸਾਫ਼-ਸਾਫ਼ ਵੇਖਣ ਦੀਆਂ ਆਦੀ ਹੋ ਜਾਣ, ਔਰ ਉਹਦੀਆਂ ਅੱਖਾਂ ਦੇ ਵਿੱਚ ਜਿਹੜਾ ਨਾ ਕੁਕਰੇ ਨਾ ਰਹਿਣ, ਉਹਦੇ ਜਿਹੜਾ ਨਾ ਜਾਲਾ ਜਿਹੜਾ ਉਹ ਲੈ ਜਾਵੇ, ਤੇ ਫਿਰ ਤੇ ਉਹ ਇਹ ਜਿਹੜਾ ਜੋ ਇਹ ਕਰ ਰਹੇ ਨੇ ਇਹਦੇ 'ਤੇ ਉਹ ਗੱਲ ਕਰੇਗਾ, ਇਹਦੇ 'ਤੇ ਉਹ ਸਵਾਲ ਕਰੇਗਾ, ਔਰ ਤੇ ਫਿਰ ਤੇ ਜੋ ਇਹਨਾਂ ਦੀ ਲੁੱਟਮਾਰ ਹੈ ਉਹ ਨਹੀਂ ਚੱਲ ਸਕੇਗੀ। ਸੋ ਉਸ ਲੁੱਟਮਾਰ ਦੇ ਵਿਹਾਰ ਨੂੰ ਕਾਇਮ ਰੱਖਣ ਲਈ ਇਸ ਰਿਆਸਤ ਨੇ ਜ਼ਬਰਦਸਤੀ ਉਹ ਨਿਜ਼ਾਮ ਨਾਫਜ਼ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਨਹੀਂ ਨਾਫਜ਼ ਹੋ ਸਕਦਾ। ਉਹ ਨਿਜ਼ਾਮ ਨਾਫਜ਼ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਨਹੀਂ ਚੱਲ ਸਕਦਾ। ਜਿਨਨੇ ਇਹ ਜਿਹੜਾ ਹੈ ਇਹ ਬਗਿਆੜ ਪੈਦਾ ਕਰ ਰਹੇ ਨੇ, ਜਿਨਨੇ ਇਹ ਦਹਿਸ਼ਤਗਰਦ ਪੈਦਾ ਕਰ ਰਹੇ ਨੇ, ਜਿਨਨੇ ਇਹ ਅੱਤਗਰਦ ਪੈਦਾ ਕਰ ਰਹੇ ਨੇ। ਸੋ ਲਿਹਾਜ਼ਾ ਇਹ ਸਕੂਲਾਂ 'ਚ ਚਲੇ ਜਾਓ, ਯੂਨੀਵਰਸਿਟੀਆਂ 'ਚ ਚਲੇ ਜਾਓ, ਉਹਨਾਂ ਦੇ ਪੜਾਕਾਂ ਦੇ ਅੰਦਰ ਗੱਲ ਕਰਨ ਦਾ ਹੌਸਲਾ ਹੀ ਨਹੀਂ। ਉਹ ਗੱਲ ਕਰੋ ਤੇ ਗੱਲ ਨੂੰ ਪੈਂਦੇ ਨੇ। ਯਾਨੀ ਕਿ ਇੰਨੀ ਵੀ ਉਹਨਾਂ ਨੂੰ ਮਸਲ ਕਿ ਜਾਂਚ ਨਹੀਂ ਉਹਦੇ 'ਚ ਆ ਸਕੀ
ਕਿ ਅਸੀਂ ਠਹਿਰਵੇਂ ਦੇ ਨਾਲ, ਦਲੀਲ ਦੇ ਨਾਲ, ਆਰਗੂਮੈਂਟ ਦੇ ਨਾਲ ਜਿਹੜਾ ਹੈ ਉਹ ਗੱਲ ਕਰ, ਕਿਉਂਕਿ ਉਹਨਾਂ ਨੇ ਪੈਂਡਾ ਹੀ ਨਹੀਂ ਪਾਇਆ, ਉਸ ਰਾਹ ਹੀ ਨਹੀਂ ਪਾਇਆ ਕਿ ਜਿਸ ਰਾਹ ਦੇ ਉੱਤੇ ਚੀਜ਼ਾਂ ਨੂੰ ਲੱਭਣਾ, ਜਿਸ ਰਾਹ ਦੇ ਉੱਤੇ ਚੀਜ਼ਾਂ ਨੂੰ ਦੇਖਣਾ ਔਰ ਦੇਖ ਕੇ ਤੇ ਫਿਰ ਅਗਲੇ ਦੀ ਗੱਲ ਸੁਣਨੀ, ਆਪਣੀ ਗੱਲ ਸੁਣਾਣੀ। ਇਸ ਮਾਮਲੇ ਦਾ ਤੇ ਸਾਡੀਆਂ ਇੱਥੇ ਇਦਾਰਿਆਂ ਦੇ ਵਿੱਚ ਕੋਈ ਲਾਗਾ ਦੇਗਾ ਹੀ ਨਹੀਂ ਹੈ। ਸਿਰਫ ਇੱਕ ਦੌੜ ਹੈ ਉਹਦੇ ਵਿੱਚ ਹੈ ਕਿ ਤੁਸੀਂ ਕਿੰਨੇ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਨੰਬਰ ਹਾਸਲ ਕਰਦੇ ਹੋ ਔਰ ਉਹ ਨੰਬਰ ਤੁਸੀਂ ਕਿਸ ਤਰੀਕੇ ਦੇ ਨਾਲ ਹਾਸਲ ਕਰਦੇ ਹੋ, ਇਹਦੇ ਨਾਲ ਵੀ ਉਹਨਾਂ ਨੂੰ ਕੋਈ ਸਰੋਕਾਰ ਨਹੀਂ ਹੈਗਾ। ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈ ਉਹਦਾ ਨੰਬਰ ਹਾਸਲ ਕਰ ਲਓ। ਤੁਸੀਂ ਜੇ ਬਹੁਤੇ ਨੰਬਰ ਹਾਸਲ ਕਰ ਲੈਣੇ ਤੇ ਫਿਰ ਤੁਸੀਂ ਜਨਾਬ ਬਿਲਕੁਲ ਆਲਮ ਫਾਜ਼ਲ ਹੋ, ਭਾਵੇਂ ਤੁਹਾਨੂੰ ਜਿਹੜਾ ਹੈ ਉਹ ਕੋਈ 4 ਹਰਫ ਵੀ ਜਿਹੜੇ ਨੇ ਉਹ ਲਿਖਣੇ ਨਾ ਹੁੰਦੇ ਹੋਣ। ਤੇ ਮੈਨੂੰ ਆਸ ਹੈ ਕਿ ਤੁਸੀਂ ਅੱਜ ਜਿਹੜੀ ਸਾਡੀ ਗੱਲਬਾਤ ਹੈ ਇਸ ਦੇ ਵਿੱਚ ਆਪਣੀ ਸਾਂਝ ਪਾਓਗੇ ਕਮੈਂਟਸ ਦੇ ਰਾਹੀਂ। ਜਾਗ ਪੰਜਾਬੀ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ ਤੇ ਨਾਲ ਦੇ ਨਾਲ ਘੰਟੀ ਦਾ ਜਿਹੜਾ ਬਟਨ ਹੈ ਉਸ ਨੂੰ ਦਬਾਓ। ਕੁਲ ਦਾ ਭਲਾ ਤੇ ਕੁਲ ਦੀ ਖੈਰ।